देखने वाले ਨੂੰ अस्सलाम वालेकुम ਤੇ ਸਤਿ ਸ਼੍ਰੀ ਅਕਾਲ ਤੇ ਮੈਂ ਤੁਹਾਡੀ ਹੋਸਟ ਨਾਇਬ ਸ਼ਫੀਕ ਤੇ ਸਾਡੇ ਨਾਲ ਕਰਤਾਰਪੁਰ ਦਰਬਾਰ ਸਾਹਿਬ ਦੇ ਵਿੱਚ ਇੱਕ ਬਹੁਤ ਸੋਹਣੀ ਜੀ ਫੈਮਿਲੀ ਮੌਜੂਦ ਆ ਤੇ ਉਹਨਾਂ ਨਾਲ ਗੱਲਬਾਤ ਕਰਨੇ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ, ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਹਰਪ੍ਰੀਤ ਕੌਰ ਹੈ। ਹਰਪ੍ਰੀਤ ਕੌਰ। ਇਹਨਾਂ ਦਾ? ਕਮਲਦੀਪ ਸਿੰਘ। ਤੇ ਤੁਸੀਂ ਇਹਨਾਂ ਦੇ ਕੀ ਲੱਗਦੇ ਹੋ? ਮੇਰੀ ਵਾਈਫ ਹੈ। ਵਾਈਫ। ਤੇ ਇਹ ਤੁਹਾਡੇ ਨਾਲ? मैं कृतसमर कौर और बेटी। अच्छा जी। ए बच्ची? नदरगुन कौर एक छोटी बेटी। अच्छा जी। ते ए मेरे ब्रदर है जी बड़े। ब्रदर है मेरा। अच्छा। ਤਰਨਜੋਤ ਸਿੰਘ। ਇਹ ਦੱਸੋ ਕਿ ਤੁਸੀਂ ਹੁਣੇ ਆਏ ਹੋ ਇੱਥੇ, ਕਿੰਨੀ ਦੇਰ ਹੋ ਗਈ ਆਏ ਨੂੰ? ਬਹੁਤ ਸਾਲੇ ਅੱਧਾ ਕੁ ਘੰਟਾ ਹੋਇਆ। ਅੱਧਾ ਕੁ ਘੰਟਾ ਹੋਇਆ ਹੈ। ਮੱਥਾ ਟੇਕ ਲਿਆ ਤੁਸੀਂ? ਹਲ ਟੇਕਣਾ ਸੀ, ਬਸ ਜਾ ਹੀ ਰਹੇ ਸੀਗੇ। ਟੇਕਣਾ ਸੀ, ਠੀਕ ਹੈ। ਇਹ ਦੱਸੋ ਪਹਿਲੀ ਵਾਰ ਆਏ ਹੋ ਇੱਥੇ ਤੁਸੀਂ? ਹਾਂਜੀ ਪਹਿਲੀ ਵਾਰੀ ਆਏ ਹਾਂ। ਠੀਕ ਹੈ। ਤੇ ਕਿਦੋਂ ਦਾ ਤੁਹਾਡਾ ਪ੍ਰੋਗਰਾਮ ਬਣਦਾ ਪਿਆ ਸੀ ਕਿ ਕਰਤਾਰਪੁਰ ਦਰਬਾਰ ਸਾਹਿਬ ਜਾਣਾ ਤੁਸੀਂ? ਇਹ ਤੋਂ ਜਦੋਂ ਤੋਂ ਇੱਕ ਸਰਦਾਰ ਦਾ ਜਨਮ ਹੁੰਦਾ ਹੈ ਨਾ ਤਾਂ ਉਦੋਂ ਸ਼ੁਰੂ ਤੋਂ ਹੀ ਉਹਦੀ ਕਾਸ ਹੁੰਦੀ ਹੈ ਵੀ ਆਪਾਂ ਜਾ ਕੇ ਦਰਸ਼ਨ ਕਰੀਏ ਬਾਬਾ ਜੀ ਦੇ। ਜਾ ਕੇ ਦਿਲੋਂ ਦੀ ਬੜੀ ਖੁਸ਼ੀ ਹੋ ਰਹੀ ਹੈ ਇੱਥੇ ਪਹੁੰਚੇ ਅੱਜ। ਤੇ ਬਾਬਾ ਜੀ ਦੀ ਕਿਰਪਾ ਨੇ ਅੱਜ ਬਾਬਾ ਜੀ ਦੀ ਕਿਰਪਾ ਨਾਲ ਇੱਥੇ ਬਸਾਈ ਆਏ ਆ ਬੜੀ ਅਰਦਾਸਾਂ ਤੋਂ ਬਾਅਦ। ਤੇ ਅੱਗੇ ਵੀ ਆਸ ਕਰਦੇ ਚੱਕਰ ਮਾਰਾਂਗੇ ਆਪਾਂ। ਨਹੀਂ, ਬਹੁਤ ਵਧੀਆ ਜੀ। ਪਾਕਿਸਤਾਨ ਗਵਰਨਮੈਂਟ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੋ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਜਿਹੜਾ ਖੋਲ੍ਹਿਆ ਇਹਨਾਂ ਨੇ ਕਰਤਾਰਪੁਰ ਕੋਰੀਡੋਰ ਦੇ ਰੂਪ 'ਚ। ਤੇ ਪਾਕਿਸਤਾਨ ਗਵਰਨਮੈਂਟ ਦਾ ਵੀ ਬਹੁਤ ਥੈਂਕਸ ਹੈ। ਸਭ ਤੋਂ ਵੱਡਾ ਆਪਣੇ ਗੁਰੂ ਨਾਨਕ ਦੇਵ ਜੀ ਦਾ ਬਹੁਤ ਥੈਂਕਸ ਹੈ ਜਿਨ੍ਹਾਂ ਨੇ ਸਾਰਾ ਕਾਰਜ ਕਰਵਾਇਆ। ਬਿਲਕੁਲ, ਜਿਨ੍ਹਾਂ ਨੇ ਬੁਲਾਇਆ ਤੁਹਾਨੂੰ ਇੱਥੇ। ਬਿਲਕੁਲ ਜੀ, ਬਿਲਕੁਲ। ਅਸੀਂ ਹਰ ਸਿੱਖ ਦੀ ਅਰਦਾਸ ਹੁੰਦੀ ਹੈ ਜੀ, ਜਿਹੜੇ ਵਿਛੜੇ ਹੋਏ, ਜਿਹੜੇ ਇੰਡੀਆ ਤੋਂ ਜਿਹੜੇ ਹੋਰ ਪਾਕਿਸਤਾਨ ਜਿਹੜੇ ਗੁਰੂ ਸਾਹਿਬ ਰਹਿ ਗਏ ਨੇ, ਅਸੀਂ ਰੋਜ਼ ਸਿੱਖ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਦਰਸ਼ਨ ਹੋਣ ਸਾਨੂੰ ਤੇ ਸੇਵਾ ਸੰਭਾਲ ਸਾਨੂੰ ਮਿਲੇ। ਤਾਂ ਉਹੀ ਚੀਜ਼ ਸਾਨੂੰ ਅੱਜ ਪ੍ਰਾਪਤ ਹੋਈ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਬਹੁਤ ਚੰਗਾ ਲੱਗ ਰਿਹਾ। ਤੇ ਤੁਸੀਂ ਇੱਥੇ ਇੰਡੀਆ 'ਚ ਹੁੰਦੇ ਹੋ? ਹਾਂਜੀ, ਮੈਂ ਇੰਡੀਆ ਵੀ ਹੁੰਦਾ ਜੀ। ਮੈਂ ਨਿਊਜ਼ੀਲੈਂਡ ਰਹਿੰਦਾ ਵੈਸੇ। ਅੱਛਾ, ਨਿਊਜ਼ੀਲੈਂਡ। ਮੇਰੀ ਸਾਰੀ ਫੈਮਿਲੀ ਇੰਡੀਆ ਹੀ ਹੈਗੀ ਆ। ਮੇਰੇ ਮਦਰ ਹੈ ਜੀ। ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਅੱਛੇ ਜੀ। ਅੱਛਾ, ਤੁਹਾਨੂੰ ਕਿਹਦਾ ਲੱਗਾ ਇੱਥੇ ਆ ਕੇ? ਬਹੁਤ ਅੱਛਾ ਲੱਗਿਆ ਗੁਰੂ ਸਾਹਿਬ ਜੀ। ਸਾਡੀ ਇੱਥੇ 18 ਸਾਲ 19 ਸਾਲ ਇੱਥੇ ਰਹੇ ਨੇ। ਸਾਨੂੰ ਬਹੁਤ ਸੁਭਾਗ ਸਮਾਂ ਪ੍ਰਾਪਤ ਹੋਇਆ ਇੱਥੇ ਆਉਣ ਦਾ। ਬਹੁਤ ਅੱਛਾ ਲੱਗਿਆ ਤੇ ਸਾਰਿਆਂ ਨੂੰ। ਇੱਥੇ ਆਉਣ ਤੋਂ ਪਹਿਲਾਂ ਤੁਹਾਡੇ ਕੀ ਵਿਚਾਰ ਸੀ ਕਿ ਤੁਸੀਂ ਕੀ ਮਹਿਸੂਸ ਕਰਦੇ ਪਏ ਸੋ? ਇਸ ਤਰ੍ਹਾਂ ਹੀ ਲੱਗ ਰਿਹਾ ਸੀ ਜਦੋਂ ਅਸੀਂ ਦੇਖਦੇ ਸੀ ਕਿ ਸਾਨੂੰ ਬਹੁਤ ਅੱਛਾ ਲੱਗੇਗਾ ਜਾ ਕੇ। ਸਾਡੇ ਲਈ ਹੁਣ ਗੁਰੂ ਸਾਹਿਬ ਨੇ ਦਰ ਖੋਲ੍ਹਿਆ। ਇੰਨੇ ਸਾਲਾਂ ਦੇ ਬਾਅਦ ਸਾਨੂੰ ਸਾਰਿਆਂ ਨੂੰ ਦਰਸ਼ਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਇਹ ਇਕੱਲਾ ਸਿੱਖਾਂ ਦਾ ਨਹੀਂ ਹੈ, ਇਹ ਬਹੁਤ ਸਾਰਾ ਰਿਲੇਸ਼ਨ ਬਣ ਰਿਹਾ। ਇੱਕ ਇੰਡੀਅਨਸ ਤੇ ਪਾਕਿਸਤਾਨ ਦਾ ਵੀ ਹਾਂਜੀ ਆਪਸ ਵਿੱਚ ਜਿਹੜਾ ਰਿਲੇਸ਼ਨ ਹੈ ਉਹ ਵੀ ਬਹੁਤ ਅੱਛਾ ਵੱਧ ਰਿਹਾ ਹੈ। ਬਿਲਕੁਲ ਜੀ, ਇੱਕ ਮੁਹੱਬਤ ਦਾ ਪੈਗਾਮ ਹੈ ਜੀ ਇਹ। ਬਿਲਕੁਲ ਉਹ ਖਤਮ ਹੁੰਦੀਆਂ ਪਈਆਂ ਨੇ ਕਿਉਂਕਿ ਬਹੁਤ ਸਾਰੇ ਲੋਕ ਅਸੀਂ ਵੇਖੇ ਉਹ ਇਹੀ ਆ ਕੇ ਕਹਿੰਦੇ ਨੇ ਕਿ ਆਉਣ ਤੋਂ ਪਹਿਲਾਂ ਇੱਕ ਹਵਾ ਜਿਹਾ ਆਉਂਦਾ, ਪਤਾ ਨਹੀਂ ਪਾਕਿਸਤਾਨੀ ਕੈਸੇ ਨੇ, ਲੇਕਿਨ ਇੱਥੇ ਆ ਕੇ ਕਹਿੰਦੇ ਨੇ ਉਹੀ ਬੋਲੀ, ਉਹੀ ਕੱਪੜੇ ਉਸੇ ਤਰ੍ਹਾਂ ਦੇ ਪਾਉਂਦੇ ਨੇ, ਖਾਣਾ ਪੀਣਾ ਉਹੀ, ਤੇ ਬਸ ਲਾਂਘੇ ਦੀ ਵਜ੍ਹਾ ਤੋਂ ਦੂਰੀਆਂ ਆ ਗਈਆਂ। ਬਿਲਕੁਲ ਤੇ ਦੱਸੋ ਕਿ ਤੁਹਾਡੇ ਜਿਹੜੇ ਵੱਡੇ ਸੀ ਉਹ ਇੱਥੇ ਪਾਕਿਸਤਾਨ ਦੇ ਸੀ? ਜੀ ਸਰਗੋਦਾ ਦੇ ਸੀਗੇ। ਮੇਰੇ ਦਾਦਾ ਜੀ ਵੀ, ਮੇਰੇ ਨਾਨਾ ਜੀ ਵੀ ਸਰਗੋਦੇ। ਨਾਨਾ ਜੀ ਮੇਰੇ ਸਰਗੋਦੇ ਦੇ ਸੀਗੇ। ਪੱਠੇ ਸੀ ਉਹਦੇ ਇੱਟਾਂ ਦੇ ਪੱਠੇ ਸਿਸਟਮ ਹੋਇਆ ਸੀ। ਉਹ ਫੈਕਟਰੀ ਸੀ, ਫੈਕਟਰੀਆਂ ਸੀਗੀਆਂ ਜੀ ਟੌਫੀਜ਼ ਬਣਾਉਣ ਦੀਆਂ। ਆਫਿਸ ਦੀਆਂ ਫੈਕਟਰੀਆਂ ਸੀਗੀਆਂ, ਇੱਟਾਂ ਦੇ ਪੱਠੇ ਸੀਗੇ। ਤੇ ਬਸ ਜਿੱਦਾਂ ਸਭ ਬਣਿਆ ਬਾਬਾ ਜੀ ਦੀ ਕਿਰਪਾ ਨਾਲ ਹੁਣ ਦੁਆਰਾ ਫਿਰ ਦਰਸ਼ਨ ਹੋਏ। ਬੜਾ ਚੰਗਾ ਲੱਗਿਆ ਆ ਕੇ। ਵਧੀਆ ਹੋ ਗਿਆ ਜੀ। ਅੰਤ ਹਮੇਸ਼ਾ ਭਲਾ ਹੀ ਹੁੰਦਾ ਜੀ ਤੇ ਮੁਹੱਬਤ ਦਾ ਪੈਗਾਮ। ਬਿਲਕੁਲ, ਮੁਹੱਬਤ ਦਾ ਪੈਗਾਮ ਹੀ ਦੇਣਾ ਚਾਹੀਦਾ ਹੈ। ਤੇ ਇਹ ਦੱਸੋ ਆਪਣੇ ਘਰ ਨੂੰ, ਆਪਣੇ ਗਾਉਂ ਨੂੰ ਯਾਦ ਕਰਦੇ ਸੀ? ਹਾਂਜੀ ਕਰਦੇ ਸੀ। ਜਿੱਥੇ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ, ਜਿੱਥੇ ਉਹ ਜੰਮੇ ਪਲੇ, ਦੱਸਦੇ ਸੀ, ਹਮੇਸ਼ਾ ਦੱਸਦੇ ਸੀ। ਉਹਦਾ ਸਾਡਾ ਬੜਾ ਅੱਛਾ ਲੱਗਦਾ ਸੀ। ਮੈਂ ਲਾਇਲਪੁਰ ਗਿਆ, ਉਧਰ ਸਾਰਾ ਬਹੁਤ ਅੱਛਾ, ਸਾਰਾ ਸੀ ਮਿਲ ਵਰਤਨ ਸਭ ਕੁਝ। ਜਦੋਂ ਮੈਂ ਛੋਟਾ ਹੁੰਦਾ ਸੀ ਮੇਰੇ ਨਾਨੀ ਜੀ ਸਰਗੋਦੇ ਦੇ ਸੀਗੇ। ਨਾਨੀ ਜੀ, ਨਾਨਾ ਜੀ ਤਾਂ ਮੈਂ ਦੇਖਿਆ ਨਹੀਂ ਪਰ ਨਾਨੀ ਜੀ ਦੇਖੇ ਸੀ ਆਪਣੇ। ਤਾਂ ਉਹਨਾਂ ਨੇ ਬਹੁਤ ਸਟੋਰੀਆਂ ਸੁਣਾਈਆਂ ਲਾਇਲਪੁਰ ਦੀਆਂ, ਸਰਗੋਦੇ ਦੀਆਂ। ਪਰ ਉਹੀ ਦੱਸ ਦਿੰਦੇ ਸੀ ਕਿ ਜ਼ਿਆਦਾਤਰ ਵੈਸੇ ਜਦੋਂ 47 ਜਦੋਂ ਹੋਇਆ ਆਪਣਾ, ਜਦੋਂ ਕੋਈ ਯਾਦਗਿਰੀ ਬਹੁਤ ਅੱਛੀ ਨਹੀਂ ਬਹੁਤ ਹੋਇਆ। ਜਦੋਂ ਇੱਥੋਂ ਜਾ ਰਹੇ ਸੀ ਰਸਤੇ ਦੇ ਵਿੱਚ ਕਿ ਕਾਫਲੇ ਦੇ ਨਾਲ ਜਾ ਰਹੇ ਸੀ, ਬੱਚੇ ਕੋਲ ਹੋਣ ਕਰਕੇ ਅਲੱਗ ਹੋ ਗਏ। ਉਹਨਾਂ ਨੇ ਦੇਖਿਆ ਕੋਈ ਟਾਂਗਾ ਸਾਡੇ ਕੋਲ ਬੱਚੇ ਨੇ, ਅਸੀਂ ਮਤਲਬ ਕਿ ਟਾਂਗੇ ਦੇ ਵਿੱਚ ਬੈਠ ਜਾਵਾਂਗੇ। ਪਰ ਉਹ ਟਾਂਗੇ ਦੇ ਲਿੰਕ ਕੋਈ ਇਸ ਤਰ੍ਹਾਂ ਦੇ ਸੀ, ਯਾਤਰੀਆਂ ਨੂੰ ਲੁੱਟ ਲੈਂਦੇ ਸੀ, ਰਸਤੇ 'ਚ ਮਾਰ ਦਿੰਦੇ ਸੀ ਲੁੱਟ ਕੇ। ਅੱਛਾ। ਤੇ ਫਿਰ ਇਹਨਾਂ ਕੋਲ ਦੇਖਿਆ ਕਿ ਸ਼ਾਇਦ ਕੁਝ ਨਹੀਂ ਹੈ। ਉਹਨੇ ਇੱਕ ਜਗ੍ਹਾ ਤੇ ਟਾਂਗਾ ਰੋਕ ਕੇ ਪੁੱਛਿਆ ਕਿ ਅਸੀਂ ਆਈਏ ਕਹਿੰਦੇ ਉਹਨਾਂ ਕੋਲ ਕਿਰਪਾਨਾਂ ਸੀ, ਖੂਨ ਦੀਆਂ ਭਰੀਆਂ ਹੋਈਆਂ, ਕੱਪੜੇ ਖੂਨ ਨਾਲ ਲੱਥਪੱਥ ਸੀਗੇ। ਪਰ ਬਾਬਾ ਜੀ ਨੇ ਬਚਾਉਣਾ ਸੀ। ਉਹਦੇ ਮੂੰਹ ਚੋਂ ਨਾ ਨਿਕਲੀ ਹੈ ਵੀ ਨਹੀਂ ਇਹਨਾਂ ਕੋਲ ਨਹੀਂ ਆਉਣਾ। ਬਸ ਉੱਥੇ ਟਾਂਗੇ ਤੇ ਪੈਦਲ ਕਾਫਲੇ ਨਾਲ ਪਤਾ ਨਹੀਂ ਬਹੁਤ ਔਖਾ ਪਹੁੰਚੇ। ਇਹ ਇੱਕ ਦੁਕਾਨ ਸੀਗਾ ਪਰ ਹੁਣ ਬਹੁਤ ਅੱਛੇ ਪਾਰਟ ਵੀ ਹੈਗੇ ਨੇ। ਤੇ ਹੁਣ ਬਹੁਤ ਚੰਗਾ ਲੱਗ ਰਿਹਾ। ਹੁਣ ਸਾਰਾ ਕੁਝ
ਬਿਲਕੁਲ ਨਾਰਮਲ ਹੋ ਚੁੱਕਾ ਹੈ। ਤੇ ਇਹ ਤਾਂ ਬਹੁਤ ਪੁਰਾਣੀਆਂ ਸਾਖੀਆਂ ਵੀ ਉਹ ਸੁਣਾਉਂਦੇ ਹੁੰਦੇ ਆਪਣੀ ਆਪਣੇ ਪਿੰਡ ਦੀਆਂ। ਮੇਰ ਸਦਕਾ ਹੀ ਹੋਇਆ ਹੈ। ਹਾਂਜੀ, ਹਾਂਜੀ ਹਾਂਜੀ ਬਾਬਾ ਜੀ ਦੀ ਕਿਰਪਾ ਸਦਕਾ ਹੀ ਹੋਇਆ ਤੇ ਬਾਕੀ ਬਹੁਤ ਚੰਗਾ ਲੱਗ ਰਿਹਾ, ਮਨ ਤੋਂ ਬਹੁਤ ਖੁਸ਼ੀ ਹੋ ਰਹੀ ਹੈ ਇੱਥੇ ਪਹੁੰਚ ਕੇ। ਤੇ ਤੁਸੀਂ ਪਾਕਿਸਤਾਨ ਦੀ ਆਵਾਮ ਨੂੰ, ਇੰਡੀਆ ਦੀ ਆਵਾਮ ਨੂੰ, ਦੋਨਾਂ ਆਵਾਮਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਸੇਜ ਤਾਂ ਸਾਰਿਆਂ ਨੂੰ ਇੱਦਾਂ ਦਾ ਹੀ ਦੇਖੋ, ਬਸ। ਸਾਰੇ ਇਸ ਤਰ੍ਹਾਂ ਸਾਰੇ ਪਰਮਾਤਮਾ ਆਵਾਮਾਂ ਨੂੰ ਪਿਆਰ ਸਮਝਦਾਰ ਬਣਾਈ ਹੈ। ਰੱਖਣ। ਜਿੱਦਾਂ ਦਾ ਵੈਸੇ ਸ਼ਾਂਤੀ ਦਾ ਮਾਹੌਲ ਹੀ ਆਪਸ 'ਚ ਚਾਹੀਦਾ ਹੈ। ਸਭ ਤੋਂ ਵੱਡਾ ਪੈਗਾਮ ਤਾਂ ਇਹੀ ਹੈ, ਬਾਬਾ ਜੀ ਨੇ ਹੀ ਬੋਲਿਆ, ਮਤਲਬ ਸਾਰੇ ਧਰਮ ਸ਼ਾਂਤੀ ਦੀ ਹੈ, ਪਿਆਰ ਸਾਨੂੰ ਦੇ ਆਪਣੇ ਨਾਲ ਧਰਮ ਸਭ ਨੂੰ ਪੂਰੀ ਇੰਪੋਰਟੈਂਸ ਦਿੰਦੇ ਹੋਏ ਆਪਸੀ ਜਿਹੜੇ ਮਤਭੇਦ ਹੈਗੇ ਨੇ ਉਹਨਾਂ ਨੂੰ ਬਿਲਕੁਲ ਖਤਮ ਕਰਕੇ ਇੱਕ ਇਨਸਾਨ, ਇੱਕ ਚੰਗੇ ਇਨਸਾਨ ਦੀ ਤਰ੍ਹਾਂ ਰਹਿ ਕੇ ਮਿਲ ਵਰਤਣਾ ਚਾਹੀਦਾ। ਇਹ ਬਾਰਡਰ ਜਿਹੜਾ ਹੈਗਾ ਇਹ ਅਸੀਂ ਸਿਰਫ ਆਪਣੀ ਧਰਤੀ ਤੇ ਹੀ ਬਣਾ ਚੁੱਕੇ ਹਾਂ, ਸਾਨੂੰ ਆਪਣੇ ਦਿਲਾਂ ਵਿੱਚ ਇਹਨਾਂ ਨੂੰ ਨਹੀਂ ਰੱਖਣਾ ਚਾਹੀਦਾ। ਹਾਂਜੀ, ਤੁਸੀਂ ਕੀ ਆਂਦੇ ਪਏ ਸੋ? ਬਸ ਇਹੀ ਸਾਨੂੰ ਇਕਤਾ ਦਾ ਹੀ ਪੈਗਾਮ ਹੈ। ਬਹੁਤ ਅੱਛਾ ਲੱਗਿਆ ਇੱਥੇ ਆ ਕੇ, ਸਾਰਿਆਂ ਨੇ ਬਹੁਤ ਅੱਛਾ ਸਾਥ ਦਿੱਤਾ। ਬਹੁਤ ਵਧੀਆ, ਸਾਨੂੰ ਵੀ ਤੁਹਾਡੇ ਨਾਲ ਮਿਲ ਕੇ ਬਹੁਤ ਅੱਛਾ ਲੱਗਦਾ। ਬਹੁਤ ਚੰਗੇ ਲੋਕ ਹੋ ਤੇ ਬਹੁਤ ਮਿੱਠੇ ਲੋਕ ਨੇ। ਇੰਜ ਲੱਗਦਾ ਜਿਵੇਂ ਆਪਣੇ ਹੀ ਨੇ। ਆਪਣੇ ਹੀ ਨਹੀਂ ਲੱਗਦਾ ਹੈ। ਆਪਣੇ ਹੀ ਹੈ, ਆਪਣੇ ਆਪਣੇ ਅਲੱਗ ਹੀ ਨਹੀਂ ਸਿਰਫ ਹੈਗੇ। ਇੱਕ ਵਿਤਕਰਾ ਪੈ ਗਿਆ ਸੀ ਜਿਹੜਾ ਬਾਬਾ ਨੇ ਫਿਰ ਬਣਾ ਦਿੱਤਾ। ਆਪਾਂ ਆਪਣੇ ਹੀ ਆ ਸਾਰੇ। ਬਿਲਕੁਲ ਆਪਣੇ ਹੀ ਆ। ਇੰਡੀਆ ਵਿੱਚ ਜੀ ਕਈ ਐਸੇ ਫੇਕ ਮੀਡੀਆ ਹੈਗੇ ਨੇ ਜਿਹੜੇ ਨਫ਼ਰਤ ਇਹ ਫੈਲਾਉਂਦੇ ਨੇ ਜੀ ਕਿ ਇੰਡੀਆ ਵਿੱਚ ਵਾਰ ਹੈ ਜੀ, ਵਾਰ ਵਾਲਾ ਮਾਹੌਲ ਹੈ ਜੀ, ਪਾਕਿਸਤਾਨੀ ਐਵੇਂ ਹੈ ਜੀ, ਮੁਸਲਮਾਨ ਐਵੇਂ ਹੈ ਜੀ। ਕਾਫੀ ਫੇਕ ਮੀਡੀਆਜ਼ ਹੈਗੇ ਨੇ, ਪਰ ਇਫ ਯੂ ਆਰ ਫੋਲੋਇੰਗ, ਮਤਲਬ ਜੇ ਤੁਸੀਂ ਚੰਗੀ ਤਰ੍ਹਾਂ ਫੋਲੋ ਕਰੋ ਸਾਰੇ ਨਿਊਜ਼ ਚੈਨਲ ਨੂੰ, ਫਿਰ ਤੁਹਾਨੂੰ ਪਤਾ ਲੱਗਦਾ ਕਿ ਜਿਹੜੇ ਫੇਕ ਨਿਊਜ਼ ਚੈਨਲ ਕਿਹੜੇ ਨੇ ਤੇ ਠੀਕ ਵਾਲੇ ਕਿਹੜੇ ਨੇ। ਵੱਡੀ ਗੱਲ ਇਹ ਹੈ ਕੋਈ ਵੀ ਧਰਮ ਤੁਸੀਂ ਦੇਖੋ ਆਪਸ ਵਿੱਚ ਮਿਲਵਰਤਨ ਤੋਂ ਰੋਕਣਾ ਨਹੀਂ ਸਿਖਾਉਂਦਾ। ਇਹ ਸਿਖਾਉਂਦਾ ਕਿ ਅਸੀਂ ਜਿਸ ਮਰਜ਼ੀ ਧਰਮ ਦੇ ਹੋਈਏ, ਨਾਲੇ ਗੁਰੂ ਨਾਨਕ ਦੇਵ ਜੀ ਦੇ ਵੀ ਇਹੀ ਆਪਸ ਦੇ ਪੈਗਾਮ ਵਿੱਚ ਹੀ ਹੈ। ਸਿਰਫ ਵਰਤਣਾ ਚਾਹੀਦਾ। ਸਾਰੇ ਮਿਲ ਜੁਲ ਕੇ ਰਹੋ ਤੇ ਇੱਕ ਪਿਆਰ ਨਾਲ ਸਾਰੇ ਰਹੋ ਤੇ ਸਭ ਇੱਥੇ ਹੀ ਰਹਿ ਜਾਣਾ ਹੈ। ਠੀਕ ਹੈ ਨਾ ਜੀ, ਜਾਣਾ ਸਿਰਫ ਬਾਬੇ ਦਾ ਨਾਮ ਉੱਪਰ, ਬਸ ਇਹ ਸਭ ਚੀਜ਼ਾਂ ਇੱਥੇ ਹੀ ਰਹਿ ਜਾਣੀ। ਜਿਹੜਾ ਮਰਜ਼ੀ ਵੱਡਾ ਬਣ ਜਾਏ, ਚਾਹੇ ਮਿਨਿਸਟਰ ਬਣ ਜਾਏ, ਚਾਹੇ ਛੋਟਾ ਬਣ ਜਾਏ, ਲੇਕਿਨ ਸਭ ਇੱਥੇ ਹੀ ਰਹਿ ਜਾਣਾ। ਨਾਲ ਸਿਰਫ ਬਾਬਾ ਜੀ ਦਾ ਨਾਮ ਜਾਣਾ ਹੈ ਨਾਮ ਜਾਣਨਾ। ਤੇ ਆਪਣੇ ਮਨ 'ਚ ਓਨੈਸਟੀ ਰੱਖੋ ਤੇ ਸਭ ਲਈ ਪਿਆਰ ਰੱਖੋ। ਸਹੀ।